ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਰਸ਼ੀਆ ਦੇ ਵਿੱਚ ਇੱਕ ਆਪੋਜੀਸ਼ਨ ਦਾ ਲੀਡਰ ਸੀ ਅਲੈਕਸੀ ਨਾਵਲਿਨ। ਉਹਦੀ ਜਿਹੜੀ ਮੌਤ ਜੇਲ੍ਹ ਦੇ ਵਿੱਚ ਹੋ ਗਈ ਸੀ। ਹੁਣ ਜੋ ਯੂਕੇ ਦੇ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਉਹਦੀ ਜਿਹੜੀ ਮੌਤ ਆ ਇੱਕ ਜੋ ਡਾਰਟ ਫਰੋਗ ਜਿਹੜਾ ਹੈਗਾ ਆ ਉਹਦੀ ਜ਼ਹਿਰ ਦੇ ਨਾਲ ਹੋਈ ਹੈਗੀ ਆ। ਸੋ ਉਹਨੂੰ ਜ਼ਹਿਰ ਦੇ ਕੇ ਜਿਹੜਾ ਆ ਮਾਰਿਆ ਗਿਆ ਹੈਗਾ। ਨਿਊਰੋਟੌਕਸਿਨ ਕਰਕੇ ਕਹਿੰਦੇ ਵੀ ਇਹ ਕੈਮੀਕਲ ਵੈਪਨ ਆ ਉਹ ਯੂਜ਼ ਕੀਤਾ ਗਿਆ ਸੀਗਾ ਰਸ਼ੀਆ ਦੀ ਸਰਕਾਰ ਵੱਲੋਂ। ਆਪਾਂ ਜੇ ਸਿੱਖ ਦੀ ਵੀ ਗੱਲ ਕਰਦੇ ਜਾਈਏ, ਅਵਤਾਰ ਸਿੰਘ ਖੰਡਾ ਉਹਨਾਂ ਦੀ ਦੇ ਕੇਸ ਦੇ ਵਿੱਚ ਬਹੁਤ ਸਾਰੇ ਸਿੱਖ ਇਹ ਯਕੀਨ ਕਰ ਰਹੇ ਆ ਵੀ ਹਾਂ ਇਹਦੇ ਵਿੱਚ ਵੀ ਲੱਗਦਾ ਆ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਜ਼ਹਿਰ ਦੇ ਕੇ ਮਾਰਿਆ ਗਿਆ ਹੈਗਾ ਆ ਭਾਰਤ ਦੀ ਸਰਕਾਰ ਵੱਲੋਂ। ਸੋ ਸਕਾਈ ਨਿਊਜ਼ ਨੇ ਇਹ ਕਿਹਾ ਵੀ ਜਿਹੜਾ ਟੌਕਸਿਨ ਸੀਗਾ ਜੋ ਯੂਜ਼ ਕੀਤਾ ਗਿਆ ਸੀ ਇਹ ਐਵਲਿਨ ਦੀ ਮੌਤ ਦੇ ਲਈ ਉਹ ਇੱਕ ਲੈਬੋਰਟਰੀ ਦੇ ਵਿੱਚ ਜਿਹੜਾ ਆ ਮੈਨੂਫੈਕਚਰ ਕੀਤਾ ਗਿਆ ਸੀ ਦੈਨ ਐਕਚੁਅਲੀ ਟੇਕਨ ਫਰੋਮ ਦਾ ਫਰੋਗਸ। ਫਰੋਗ ਪੋਇਜ਼ਨ ਕਹਿੰਦੇ ਵੀ ਬਹੁਤ ਹੀ ਸਟਰੋਂਗ ਜਿਹੜੀ ਆ ਇਹ ਗਿਣੀ ਜਾਂਦੀ ਹੈਗੀ ਆ। ਜੀ, ਜੀ ਇਹ ਜ਼ਹਿਰੀਲਾ ਡੱਡੂ ਹੁੰਦਾ ਆ। ਸੋ ਉਹਦੇ ਤੋਂ ਜਿਹੜਾ ਆ ਜ਼ਹਿਰ ਲੈ ਕੇ ਤੇ ਇਹਨੂੰ ਡਾਟ ਦੇ ਜ਼ਰੀਏ ਜਿੱਦਾਂ ਟੀਕੇ ਕਾਈਂਡ ਆਫ ਨਾ ਦੂਰੋਂ ਮਾਰਿਆ ਆ ਤੇ ਉਹਦੇ ਨਾਲ ਜਿਹੜਾ ਉਹ ਇਸ ਦੀ ਮੌਤ ਹੋਈ ਆ। ਸੋ ਰਸ਼ੀਆ ਦਾ ਪੁਰਾਣਾ ਪੈਟਰਨ ਰਿਹਾ ਆ, ਉਸੇ ਤੋਂ ਹੀ ਭਾਰਤ ਵਾਲਿਆਂ ਨੇ ਜਿਹੜਾ ਸਿੱਖਿਆ। ਅਨਿਰੁੱਧ ਜਿਹੜਾ ਪੱਤਰਕਾਰ ਆ ਉਸਨੇ ਬੀਤੇ ਦਿਨੀ ਇੱਕ ਆਪਣੀ ਕਿਤਾਬ ਦੇ ਵਿੱਚ ਇਹ ਖੁਲਾਸਾ ਜਿਹੜਾ ਉਹ ਕੀਤਾ ਸੀਗਾ ਵੀ ਭਾਰਤ ਨੇ 66 ਜਿਹੜੀਆਂ ਅਸੈਸੀਨੇਸ਼ਨ ਕੀਤੀਆਂ ਉਹਨਾਂ ਵਿੱਚੋਂ ਜਿਹੜੀ ਇੱਕ ਅਸੈਸੀਨੇਸ਼ਨ ਅਵਤਾਰ ਸਿੰਘ ਖੰਡਾ ਹੋਣਾ ਦੀ ਆ, ਜਿਹਦੇ ਬਾਰੇ ਇਹੀ ਸਿੱਖਾਂ ਦੇ ਵਿੱਚ ਪੱਕਾ ਵਿਸ਼ਵਾਸ ਆ ਵੀ ਇੰਡੀਆ ਵਾਲਿਆਂ ਨੇ ਹੀ ਜ਼ਹਿਰ ਦੇ ਕੇ ਉਸ ਨੌਜਵਾਨ ਗੱਭਰੂ ਨੂੰ ਜਿਹੜਾ ਆ ਉਹਨਾਂ ਨੇ ਮਾਰ ਦਿੱਤਾ ਸੀਗਾ। ਕਿਉਂਕਿ ਕੁਛ ਹੀ ਦਿਨਾਂ ਦੇ ਵਿੱਚ ਅਚਾਨਕ ਕੈਂਸਰ ਨਿਕਲ ਆਵੇ ਤੇ ਉਹ ਚੀਜ਼ਾਂ ਜਿਹੜੀਆਂ ਗੱਲਾਂ ਆ ਉਹ ਸਭ ਇੱਕ ਹਿਸਾਬ ਦੇ ਨਾਲ ਬਣਾਈਆਂ ਜਿਹੜੀਆਂ ਉਹ ਲੱਗ ਰਹੀਆਂ ਸੀਗੀਆਂ। ਸੋ ਇਹ ਬਿਲਕੁਲ ਉਸੇ ਪੈਟਰਨ ਦੇ ਉੱਤੇ ਹੀ ਇੰਡੀਆ ਵਾਲੇ ਨੇ ਉੱਥੇ ਵੀ ਕੰਮ ਕੀਤਾ ਹੈਗਾ ਦੱਸਿਆ ਜਾਂਦਾ ਆ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਰਸ਼ੀਆ ਦੇ ਵਿੱਚ ਇੱਕ ਆਪੋਜੀਸ਼ਨ ਦਾ ਲੀਡਰ ਸੀ ਅਲੈਕਸੀ ਨਾਵਲਿਨ। ਉਹਦੀ ਜਿਹੜੀ ਮੌਤ ਜੇਲ੍ਹ ਦੇ ਵਿੱਚ ਹੋ ਗਈ ਸੀ। ਹੁਣ ਜੋ ਯੂਕੇ ਦੇ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਉਹਦੀ ਜਿਹੜੀ ਮੌਤ ਆ ਇੱਕ ਜੋ ਡਾਰਟ ਫਰੋਗ ਜਿਹੜਾ ਹੈਗਾ ਆ ਉਹਦੀ ਜ਼ਹਿਰ ਦੇ ਨਾਲ ਹੋਈ ਹੈਗੀ ਆ। ਸੋ ਉਹਨੂੰ ਜ਼ਹਿਰ ਦੇ ਕੇ ਜਿਹੜਾ ਆ ਮਾਰਿਆ ਗਿਆ ਹੈਗਾ। ਨਿਊਰੋਟੌਕਸਿਨ ਕਰਕੇ ਕਹਿੰਦੇ ਵੀ ਇਹ ਕੈਮੀਕਲ ਵੈਪਨ ਆ ਉਹ ਯੂਜ਼ ਕੀਤਾ ਗਿਆ ਸੀਗਾ ਰਸ਼ੀਆ ਦੀ ਸਰਕਾਰ ਵੱਲੋਂ। ਆਪਾਂ ਜੇ ਸਿੱਖ ਦੀ ਵੀ ਗੱਲ ਕਰਦੇ ਜਾਈਏ, ਅਵਤਾਰ ਸਿੰਘ ਖੰਡਾ ਉਹਨਾਂ ਦੀ ਦੇ ਕੇਸ ਦੇ ਵਿੱਚ ਬਹੁਤ ਸਾਰੇ ਸਿੱਖ ਇਹ ਯਕੀਨ ਕਰ ਰਹੇ ਆ ਵੀ ਹਾਂ ਇਹਦੇ ਵਿੱਚ ਵੀ ਲੱਗਦਾ ਆ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਜ਼ਹਿਰ ਦੇ ਕੇ ਮਾਰਿਆ ਗਿਆ ਹੈਗਾ ਆ ਭਾਰਤ ਦੀ ਸਰਕਾਰ ਵੱਲੋਂ। ਸੋ ਸਕਾਈ ਨਿਊਜ਼ ਨੇ ਇਹ ਕਿਹਾ ਵੀ ਜਿਹੜਾ ਟੌਕਸਿਨ ਸੀਗਾ ਜੋ ਯੂਜ਼ ਕੀਤਾ ਗਿਆ ਸੀ ਇਹ ਐਵਲਿਨ ਦੀ ਮੌਤ ਦੇ ਲਈ ਉਹ ਇੱਕ ਲੈਬੋਰਟਰੀ ਦੇ ਵਿੱਚ ਜਿਹੜਾ ਆ ਮੈਨੂਫੈਕਚਰ ਕੀਤਾ ਗਿਆ ਸੀ ਦੈਨ ਐਕਚੁਅਲੀ ਟੇਕਨ ਫਰੋਮ ਦਾ ਫਰੋਗਸ। ਫਰੋਗ ਪੋਇਜ਼ਨ ਕਹਿੰਦੇ ਵੀ ਬਹੁਤ ਹੀ ਸਟਰੋਂਗ ਜਿਹੜੀ ਆ ਇਹ ਗਿਣੀ ਜਾਂਦੀ ਹੈਗੀ ਆ। ਜੀ, ਜੀ ਇਹ ਜ਼ਹਿਰੀਲਾ ਡੱਡੂ ਹੁੰਦਾ ਆ। ਸੋ ਉਹਦੇ ਤੋਂ ਜਿਹੜਾ ਆ ਜ਼ਹਿਰ ਲੈ ਕੇ ਤੇ ਇਹਨੂੰ ਡਾਟ ਦੇ ਜ਼ਰੀਏ ਜਿੱਦਾਂ ਟੀਕੇ ਕਾਈਂਡ ਆਫ ਨਾ ਦੂਰੋਂ ਮਾਰਿਆ ਆ ਤੇ ਉਹਦੇ ਨਾਲ ਜਿਹੜਾ ਉਹ ਇਸ ਦੀ ਮੌਤ ਹੋਈ ਆ। ਸੋ ਰਸ਼ੀਆ ਦਾ ਪੁਰਾਣਾ ਪੈਟਰਨ ਰਿਹਾ ਆ, ਉਸੇ ਤੋਂ ਹੀ ਭਾਰਤ ਵਾਲਿਆਂ ਨੇ ਜਿਹੜਾ ਸਿੱਖਿਆ। ਅਨਿਰੁੱਧ ਜਿਹੜਾ ਪੱਤਰਕਾਰ ਆ ਉਸਨੇ ਬੀਤੇ ਦਿਨੀ ਇੱਕ ਆਪਣੀ ਕਿਤਾਬ ਦੇ ਵਿੱਚ ਇਹ ਖੁਲਾਸਾ ਜਿਹੜਾ ਉਹ ਕੀਤਾ ਸੀਗਾ ਵੀ ਭਾਰਤ ਨੇ 66 ਜਿਹੜੀਆਂ ਅਸੈਸੀਨੇਸ਼ਨ ਕੀਤੀਆਂ ਉਹਨਾਂ ਵਿੱਚੋਂ ਜਿਹੜੀ ਇੱਕ ਅਸੈਸੀਨੇਸ਼ਨ ਅਵਤਾਰ ਸਿੰਘ ਖੰਡਾ ਹੋਣਾ ਦੀ ਆ, ਜਿਹਦੇ ਬਾਰੇ ਇਹੀ ਸਿੱਖਾਂ ਦੇ ਵਿੱਚ ਪੱਕਾ ਵਿਸ਼ਵਾਸ ਆ ਵੀ ਇੰਡੀਆ ਵਾਲਿਆਂ ਨੇ ਹੀ ਜ਼ਹਿਰ ਦੇ ਕੇ ਉਸ ਨੌਜਵਾਨ ਗੱਭਰੂ ਨੂੰ ਜਿਹੜਾ ਆ ਉਹਨਾਂ ਨੇ ਮਾਰ ਦਿੱਤਾ ਸੀਗਾ। ਕਿਉਂਕਿ ਕੁਛ ਹੀ ਦਿਨਾਂ ਦੇ ਵਿੱਚ ਅਚਾਨਕ ਕੈਂਸਰ ਨਿਕਲ ਆਵੇ ਤੇ ਉਹ ਚੀਜ਼ਾਂ ਜਿਹੜੀਆਂ ਗੱਲਾਂ ਆ ਉਹ ਸਭ ਇੱਕ ਹਿਸਾਬ ਦੇ ਨਾਲ ਬਣਾਈਆਂ ਜਿਹੜੀਆਂ ਉਹ ਲੱਗ ਰਹੀਆਂ ਸੀਗੀਆਂ। ਸੋ ਇਹ ਬਿਲਕੁਲ ਉਸੇ ਪੈਟਰਨ ਦੇ ਉੱਤੇ ਹੀ ਇੰਡੀਆ ਵਾਲੇ ਨੇ ਉੱਥੇ ਵੀ ਕੰਮ ਕੀਤਾ ਹੈਗਾ ਦੱਸਿਆ ਜਾਂਦਾ ਆ। ਜੀ